ਝਗੜਾ ਨਹੀਂ ਸੀ ਸਾਡਾ। ਅੱਛਾ ਅੱਛਾ, ਖੱਤਰੀ ਹੱਥ ਰੱਖਦੇ ਸੀ ਮੁਸਲਮਾਨਾਂ 'ਤੇ, ਉਹ ਤਗੜੇ ਜ਼ਿਮੀਂਦਾਰ ਸੀ। ਸਹੀ। ਅੱਛਾ, ਡੇਰੇ ਬਣੇ ਹੋਏ ਸੀ ਉਹਨਾਂ ਦੇ ਪੱਕੇ। ਅੱਛਾ ਅੱਛਾ ਬਾਬਾ ਜੀ, ਜਦੋਂ ਮਤਲਬ ਕਿ ਐਲਾਨ ਹੋਇਆ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ, ਹਾਂ। ਕੁਛ ਸੁਣਨ ਚ ਆਇਆ ਤੁਹਾਡੇ ਕਿ ਇੱਥੇ ਕੋਈ ਲੜਾਈ ਝਗੜਾ ਹੋਇਆ ਹੋਵੇ ਉਸ ਵੇਲੇ? ਉਹ ਰਾਗ ਪੇਸ਼ਾ ਸੀ, ਉਹਨਾਂ ਨੇ ਤਾਂ ਪੀਰਾਂ ਤਰ੍ਹਾਂ ਤੋਰੇ ਹੋ। ਅੱਛਾ ਅੱਛਾ, ਕਿਉਂ ਚੰਗੇ ਰਹੇ ਹੋਏ ਸੀ ਉਹ ਲਾਲੇ ਖੱਤਰੀ ਉਹਨਾਂ ਨਾਲ, ਤੇ ਅੱਛਾ ਉਹਨਾਂ ਤਾਂ ਭਾਈ ਪੀਰਾਂ ਤਰ੍ਹਾਂ ਤੋਰ ਨਾ। ਉਹ ਹੀ ਸ਼ੁਰੂ ਤੋਂ ਹੀ ਕਿਲ੍ਹਾ ਹੀ ਰਿਹਾ ਵਾ। ਕਿਲ੍ਹਾ ਹਰੀ ਚੰਦ। ਕਿਲ੍ਹਾ ਹਰੀ ਚੰਦ। ਉਹ ਠੀਕ ਹਰੀ ਚੰਦ ਸੀ ਲਾਲਿਆਂ ਦਾ ਨਾਂ, ਠੀਕ। ਉਹਨਾਂ ਦੇ ਨਾਂ ਤੇ ਵੱਜਦਾ ਸੀ। ਕੱਚਾ ਹੀ ਬਿਰਲੇ ਬਿਰਲੇ ਮਕਾਨ ਪੱਕੇ ਸੀ, ਕੋਈ ਬਿਰਲੇ ਵੱਜਦੇ, ਉਹ ਵੀ ਜਿਹੜੇ ਲਾਲਿਆਂ ਦੇ ਸੀ। ਲਾਲਿਆਂ ਦੇ। ਹਾਂ, ਉਹ ਮਕਾਨ ਪੱਕੇ ਸੀ। ਬਾਕੀ ਜਿਹੜੇ ਰਿੱਝ ਸੀ ਸਾਰੇ ਕੱਚੇ ਸੀ। ਸੀਗਾ ਭਗਵਾਨਾ ਸੀ ਅੱਗੇ ਨਹਿਰ ਤੇ। ਭਗਵਾਨਾ। ਹਾਂ, 2 ਪਿੰਡ ਸੀ ਇਹਨਾਂ ਦੇ। ਠੀਕ। ਉਧਰ ਜਾ ਕੇ ਪਤਾ ਧੱਕੇ ਖਾਦੇ ਹੋਣੇ। ਇੰਨਾ ਰਕਬਾ ਨਾ ਕਿੱਥੋਂ ਦੇ ਸਕਦਾ ਸੀ ਇਹਨਾਂ ਨੂੰ? ਬਿਲਕੁਲ ਕੋਈ ਵੀ ਨਹੀਂ, ਬਿਲਕੁਲ ਇਸ ਇਹਨਾਂ ਤਰ੍ਹਾਂ ਹੀ। ਨੂੰ ਇੰਨਾ ਰਕਬਾ ਨਹੀਂ ਸੀ ਉਹ ਦੇ ਸਕਦੀ ਇੰਡੀਆ। ਅਸਲਾਮੁਅਲੈਕੁਮ, ਸਤਿ ਸ੍ਰੀ ਅਕਾਲ, ਨਮਸਤੇ। ਜੀਵੇ ਸਾਂਝਾ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਹੋਈ ਦੇਸ਼ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਦੇ ਹਾਂ। ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀਪਾਲਪੁਰ ਦੇ ਪਿੰਡ ਕਿਲ੍ਹਾ ਹਰੀ ਚੰਦ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਲਾਲਿਆਂ ਦਾ ਪਿੰਡ ਸੀ। ਇੱਥੇ ਕੋਈ ਚੰਦ ਹੀ ਘਰ ਸੀ ਮੁਸਲਮਾਨਾਂ ਦੇ। ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ, ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ, ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ। ਤੇ ਹੁਣ ਅਸੀਂ ਜਾ ਰਹੇ ਹਾਂ ਇਸ ਪਿੰਡ ਦੇ ਮੇਨ ਗਲੀ, ਜਿਹੜੀ ਸਕੂਲ ਵਾਲੀ ਗਲੀ ਹੈ। ਇਹੀ ਇੱਕ ਵੱਡਾ ਬਾਜ਼ਾਰ ਹੈ। ਬਾਕੀ ਸਾਰੀਆਂ ਇਸ ਪਿੰਡ ਦੀਆਂ ਗਲੀਆਂ ਬਹੁਤ ਭੀੜੀਆਂ ਨੇ। ਇਸ ਪਿੰਡ ਦੀ ਜ਼ਮੀਨ ਬਹੁਤ ਜ਼ਿਆਦਾ ਹੈ ਪਰ ਆਬਾਦੀ ਘੱਟ ਹੈ। ਜਿਵੇਂ ਕਿ ਤੁਹਾਨੂੰ ਪਤਾ ਜੀ, ਅੱਜ ਅਸੀਂ ਪਹੁੰਚੇ ਹਾਂ ਕਿਲ੍ਹਾ ਹਰੀ ਚੰਦ। ਇੱਥੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ, ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਵੀ। ਤੇ ਬਜ਼ੁਰਗ ਚੜ੍ਹਦੇ ਪੰਜਾਬ ਤੋਂ ਪ੍ਰਵਾਸ ਕਰਕੇ ਆਏ ਨੇ, ਉੱਥੇ ਬਾਰੇ ਵੀ ਇਹਨਾਂ ਨੂੰ ਪੁੱਛਾਂਗੇ ਵੀ ਕਿਹੜੇ ਪਿੰਡ ਤੋਂ ਕਿਹੜੇ ਜ਼ਿਲ੍ਹੇ ਤੋਂ ਇਹ ਆਏ ਨੇ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਵਾਹ ਠੀਕ ਹੈ ਪੁੱਤਰ। ਨਾਮ ਕੀ ਬਾਬਾ ਜੀ ਤੁਹਾਡਾ? ਮੇਰਾ ਨਾਂ ਤਾਜ ਹੈ ਜੀ। ਤਾਜ। ਗੁੱਜਰ ਹੈ। ਤਾਜ ਗੁੱਜਰ। ਤੇ ਵਾਲਦ ਸਾਹਿਬ ਦਾ? ਵਾਲਦ ਸਾਹਿਬ ਦਾ ਚਾਨਣ ਸੀ ਨਾਮ। ਚਾਨਣ। ਚਾਨਣ, ਬੜਾ ਸੋਹਣਾ ਨਾਮ ਸੀ ਜੀ, ਮਾਸ਼ਾਅੱਲਾ। ਤੇ ਇਹ ਬਾਬਾ ਜੀ ਉਮਰ ਕਿੰਨੀ ਹੋ ਗਈ ਤੁਹਾਡੀ? ਤੁਹਾਨੂੰ ਦੱਸਿਆ ਵੀ 4-5 ਸਾਲ ਦਾ ਸੀ ਮੈਂ ਉਦੋਂ, ਜਦੋਂ 47 ਦੇ ਗਦਰ ਹੋਇਆ। ਹਾਂ, ਜਦੋਂ ਅਸੀਂ ਇੱਧਰ ਆਏ। ਇਹ 79 ਮਤਲਬ ਕਿ 80-85 ਸਾਲ ਉਮਰ ਹੋ ਹੀ ਗਈ। ਹੋ ਗਈ 80 ਸਾਲ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ। ਅੱਛਾ ਬਾਬਾ ਜੀ, ਸਾਨੂੰ ਦੱਸੋ ਜਿਹੜਾ ਇਹ ਪਿੰਡ ਹੈਗਾ ਕਿਲ੍ਹਾ ਹਰੀ ਚੰਦ, ਇਹਦਾ ਸ਼ੁਰੂ ਤੋਂ ਇਹੀ ਨਾਮ ਹੈ? ਇਹੋ ਹੀ ਨਾਮ ਹੈ ਸ਼ੁਰੂ ਤੋਂ। ਇਹ ਨਾਮ ਬਦਲਿਆ ਸੀ ਹੁਕੂਮਤ ਨੇ, ਪਰ ਉਹ ਬੰਦਿਆਂ ਨੇ ਉਹ ਨਾਂ ਹੀ ਨਹੀਂ ਫੜਿਆ, ਨਾਂ ਹੀ ਉਹ ਰੱਖਿਆ ਪੁਰਾਣਾ। ਅੱਛਾ, ਕਿਲ੍ਹਾ ਹਰੀ ਚੰਦ। ਗੌਰਮੈਂਟ ਨੇ ਬਦਲਣ ਦੀ ਕੋਸ਼ਿਸ਼ ਕੀਤੀ ਪਰ ਹਾਂ ਸਹੀ ਸੀ। ਅੱਛਾ ਇਹ ਬਾਬਾ ਜੀ, ਇਹ ਪਿੰਡ ਜਿਹੜਾ ਹੈਗਾ ਕਿਲ੍ਹਾ ਹਰੀ ਚੰਦ, ਇਹ ਕੱਚਾ ਸੀ ਕਿ ਪੱਕਾ ਪਿੰਡ ਸੀ, ਕਿਵੇਂ ਦਾ ਸੀ? ਕੱਚਾ ਹੀ, ਬਿਰਲੇ ਬਿਰਲੇ ਮਕਾਨ ਪੱਕੇ ਸੀ, ਕੋਈ ਬਿਰਲੇ ਵੱਜਦੇ, ਉਹ ਵੀ ਜਿਹੜੇ ਲਾਲਿਆਂ ਦੇ ਸੀ। ਲਾਲਿਆਂ ਦੇ। ਹਾਂ, ਉਹ ਮਕਾਨ ਪੱਕੇ ਸੀ। ਬਾਕੀ ਜਿਹੜੇ ਰਿੱਝ ਸੀ ਸਾਰੇ ਕੱਚੇ ਸੀ। ਸਾਰੇ ਕੱਚੇ ਸੀ। ਹਾਂ। ਅੱਛਾ, ਹੁਣ ਤਾਂ ਭਾਈ ਇੱਕ ਕੱਚਾ ਇੱਕ ਵੀ ਨਹੀਂ ਰਿਹਾ। ਇੱਕ ਵੀ ਨਹੀਂ ਰਿਹਾ ਹੁਣ ਤਾਂ। ਫਿਰ ਵਕਤ ਵੀ ਤਾਂ ਬਾਬਾ ਜੀ ਬਦਲ ਗਿਆ ਨਾ ਉਸ ਹਿਸਾਬ ਨਾਲ। ਅੱਛਾ ਬਾਬਾ ਜੀ, ਸਾਨੂੰ ਇਹ ਦੱਸੋ ਆਪਣੇ ਇਸ ਪਿੰਡ ਦੇ ਖੂਹ ਕਿੰਨੇ ਹੁੰਦੇ ਸੀ? ਹੁਣ ਨਾਂ ਤਾਂ ਸਾਰੇ ਨਹੀਂ ਨਾ ਹੁਣ ਆਉਂਦੇ। ਨਹੀਂ ਨਹੀਂ, ਮੇਰੀ ਗੱਲ ਸੁਣੋ, ਮਤਲਬ ਕਿ ਅੰਦਾਜ਼ਾ ਹੀ ਹੈ ਨਾ ਹੁਣ ਵੀ 10-15 ਖੂਹ ਹੁੰਦੇ ਸੀ। 10-15 ਸੀ। ਅੱਛਾ। ਤੇ ਇਹ ਕਿਸੇ ਕਿਸੇ ਖੂਹ ਦਾ ਕੋਈ ਨਾਮ ਜਿਹੜਾ ਤੁਹਾਨੂੰ ਯਾਦ ਹੈ ਨਾ, ਸਿਰਫ ਉਹ ਦੱਸੋ। ਖੂਹਾਂ ਦਾ ਨਾਂ ਤਾਂ ਹਾਂਜੀ ਹਾਂਜੀ ਦੱਸੋ। ਮੀਰ ਖਾਂ ਸੀ ਮਤਲਬ। ਅੱਛਾ, ਤੇ ਨਾਲ 100 ਵਾਲਾ ਸੀ ਕੋਲੇ। ਠੀਕ। ਅੱਛਾ, ਉਹ ਰਾਹ ਆ ਗਿਆ ਫਿਰ ਮਲੁੱਕੇ ਵਾਲਾ। ਠੀਕ ਠੀਕ। ਇਸ ਪਾਸੇ ਨੂੰ। ਅੱਛਾ, ਤੇ ਇੱਧਰ ਨੂੰ ਆ ਗਿਆ ਕੋਈ ਵੇਲਾ ਵਾਲਾ ਆ ਗਿਆ, ਕੋਈ ਵਜ਼ੀਰ ਵਾਲਾ ਆ ਗਿਆ। ਇਸੇ ਤਰ੍ਹਾਂ ਨਾਂ ਸੀ। ਇਸੇ ਤਰ੍ਹਾਂ ਨਾਂ ਸੀ। ਕੱਚੇ ਹਲਟ ਹੁੰਦੇ ਸੀ। ਜਦੋਂ ਅਸੀਂ ਆਏ ਉਦੋਂ ਕੱਚੇ ਹਲਟ ਸੀ। ਸਹੀ। ਅੱਛਾ, ਪੱਕਾ ਹਲਟ ਕੋਈ ਨਹੀਂ ਸੀ ਸਾਡੇ ਇਲਾਕੇ 'ਚ। ਠੀਕ। ਤੇ ਇਹ ਬਾਬਾ ਜਿਹੜੇ ਲਾਲੇ ਹਿੰਦੂ ਤੇ ਇਹ ਮੁਸਲਮਾਨਾਂ ਦਾ ਪਿੰਡ ਸੀ ਕਿ ਸਿੱਖ ਵੀ ਹੈਗੇ ਸੀ, ਕਿਵੇਂ ਦੀ ਗੱਲ ਸੀ? ਸਿੱਖ ਕੋਈ ਨਹੀਂ ਸੀ। ਅੱਛਾ, ਹਿੰਦੂ ਤੇ ਮੁਸਲਮਾਨ ਸੀ। ਮੁਸਲਮਾਨ ਸੀ, ਉਹ ਵੀ ਰਿੱਝ ਸੀ, ਰਿਆਇਆ ਉਹਨਾਂ ਦੀ। ਅੱਛਾ ਅੱਛਾ, ਮਤਲਬ ਕਿ ਹਿੰਦੂਆਂ ਦੇ ਆਪਦੇ ਰਾਖ ਬਾਏ ਸੀ। ਹਾਂ, ਰਾਖ ਬਾਏ ਸੀ। ਠੀਕ ਠੀਕ। ਉਹ ਸੀ। ਅੱਛਾ,
ਸਹੀ। ਅੱਛਾ ਬਾਬਾ ਜੀ, ਫਿਰ ਇੱਥੋਂ ਦੇ ਜਿਹੜੇ ਲੋਕ ਮਤਲਬ ਕਿ ਤੁਸੀਂ ਸਾਰੀ ਗੱਲ ਇੱਥੇ ਹੀ ਜਵਾਨੀ ਤੁਸੀਂ ਸਾਂਭੀ, ਇੱਥੇ ਹੀ ਸਾਰਾ ਕੁਝ ਕੀਤਾ, ਇਹ ਜਿਹੜੇ ਪੁਰਾਣੇ ਲੋਕ ਸੀ ਉਹ ਕੀ ਦੱਸਦੇ ਸੀ ਕਿ ਰਲ ਮਿਲ ਕੇ ਰਹਿੰਦੇ ਸੀ ਜਾਂ ਲੜਾਈ ਝਗੜਾ ਸੀ, ਕਿਵੇਂ ਰਹਿਣ ਸਹਿਣ ਉਹਨੇ ਸੀ ਕੋਈ ਇਹਨਾਂ ਦਾ? ਝਗੜਾ ਨਹੀਂ ਸੀ ਸਾਡਾ। ਅੱਛਾ ਅੱਛਾ, ਖੱਤਰੇ ਹੱਥ ਰੱਖਦੇ ਸੀ ਮੁਸਲਮਾਨਾਂ ਤੇ, ਉਹ ਤਗੜੇ ਜ਼ਿਮੀਂਦਾਰ ਸੀ। ਸਹੀ। ਅੱਛਾ, ਡੇਰੇ ਬਣੇ ਹੋਏ ਸੀ ਉਹਨਾਂ ਦੇ ਪੱਕੇ। ਅੱਛਾ, ਹਾਂ, ਨਾ ਉਹ ਹੀ ਸ਼ੁਰੂ ਤੋਂ ਹੀ ਕਿਲ੍ਹਾ ਹੀ ਰਿਹਾ ਵਾ। ਕਿਲ੍ਹਾ ਹਰੀ ਚੰਦ। ਕਿਲ੍ਹਾ ਹਰੀ ਚੰਦ, ਠੀਕ। ਉਹ ਹਰੀ ਚੰਦ ਸੀ ਲਾਲਿਆਂ ਦਾ ਨਾਂ, ਠੀਕ। ਉਹਨਾਂ ਦੇ ਨਾਂ ਤੇ ਵੱਜਦਾ ਸੀ। ਸਹੀ ਸਹੀ। ਅੱਛਾ, ਮਤਲਬ ਕਿ ਰਲ ਮਿਲ ਕੇ ਰਹਿੰਦੇ ਰਹੇ ਨੇ ਸੋਹਣੇ ਤਰੀਕੇ ਨਾਲ। ਬੜੇ ਸੋਹਣੇ ਤਰੀਕੇ ਨਾਲ ਰਹਿੰਦੇ ਸੀ। ਠੀਕ। ਅੱਛਾ ਬਾਬਾ ਜੀ, ਤੁਹਾਡੇ ਆਉਣ ਤੋਂ ਪਹਿਲਾਂ ਇਸ ਪਿੰਡ 'ਚ ਕੋਈ ਮੇਲਾ ਵੀ ਲੱਗਦਾ ਸੀ? ਮੇਲਾ ਲੱਗਦਾ ਸੀ ਬਸ ਸ਼ਾਦਨਾ ਸ਼ਹੀਦ ਦਾ। ਅੱਛਾ ਸ਼ਾਦਨਾ ਸ਼ਹੀਦ ਦੀ ਖੂਹ ਆ, ਠੀਕ। ਉੱਥੇ ਕੋਲ ਆ ਦਰਬਾਰ। ਇਹ ਪਿੰਡ ਦੇ ਅੰਦਰ ਹੈ ਕਿ ਪਿੰਡ ਤੋਂ ਬਾਹਰ ਬਾਬਾ? ਨਹੀਂ ਨਹੀਂ, ਪਿੰਡ ਦੀ ਹਦੂਦ ਚ ਵਾ। ਠੀਕ ਹੈ, ਪਿੰਡ ਦੀ ਦੂਰ 'ਚ। ਤੇ ਇਹ ਹੈ ਪਿੰਡ ਦਾ ਉਹ ਦਰਬਾਰ ਜਿਹੜਾ ਕਿ ਪਿੰਡ ਦੇ ਚੜ੍ਹਦੇ ਪਾਸੇ ਕਬਰਸਤਾਨ ਵਿੱਚ ਮੌਜੂਦ ਹੈ। ਤੇ ਇਹਨਾਂ ਬਜ਼ੁਰਗਾਂ ਦਾ ਜਿਹੜਾ ਮੇਲਾ ਲੱਗਦਾ ਹੈ ਉਹਦਾ ਨਾਮ ਹੈ ਬਾਬਾ ਸ਼ਾਦਨਾ ਸ਼ਹੀਦ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਜਦੋਂ ਇੱਥੇ ਲਾਲੇ ਤੇ ਮੁਸਲਮਾਨ ਰਲ ਕੇ ਵਸਦੇ ਸੀ, ਉਦੋਂ ਵੀ ਇਸ ਮੁਸਲਮਾਨ ਬਜ਼ੁਰਗ ਦਾ ਮੇਲਾ ਮਨਾਇਆ ਜਾਂਦਾ ਸੀ। ਇਹ ਦਰਬਾਰ ਇੱਕ ਕਬਰਸਤਾਨ 'ਚ ਹੈ ਤੇ ਇਸ ਕਬਰਸਤਾਨ ਨੂੰ 4-5 ਆਬਾਦੀਆਂ ਲੱਗਦੀਆਂ ਨੇ। ਤੇ ਇੱਥੇ ਕਬਰਸਤਾਨ ਦੇ ਬੋਰਡ ਤੇ ਵੀ ਲਿਖਿਆ ਹੈ ਦਰਬਾਰ ਬਾਬਾ ਸ਼ਾਦਨਾ ਸ਼ਹੀਦ। ਇਸ ਕਬਰਸਤਾਨ ਨੂੰ 3 ਆਬਾਦੀਆਂ ਲੱਗਦੀਆਂ ਨੇ, ਆਬਾਦੀ ਦੀਨਪੁਰਾ, ਆਬਾਦੀ ਫੈਜ਼ਲ ਵਾਲੀ ਤੇ ਕਿਲ੍ਹਾ ਹਰੀਚੰਦ। ਹਾਂ, ਪਿੰਡ ਦੀ ਹਦੂਦ ਚ ਉਹ ਇੱਕ ਲੱਗਦਾ ਸੀ ਮੇਲਾ ਸਾਡੇ। ਠੀਕ। ਅੱਛਾ ਬਾਬਾ ਜੀ, ਇੱਥੇ ਮਸਜਿਦ ਹੁੰਦੀ ਸੀ ਕੋਈ ਪੁਰਾਣੀ? ਆਹੋ, ਇਹੋ ਮਾਜਰ ਸੀ। ਅੱਛਾ, ਇਹ ਕੱਚੀ ਕਿ ਪੱਕੀ ਸੀ ਉਦੋਂ? ਉਸ ਵੇਲੇ ਨਿੱਕੀ ਇੱਟ ਦੀ ਸੀ, ਛੋਟੀ ਇੱਟ ਦੀ ਸੀ? ਛੋਟੀ ਇੱਟ ਦੀ ਸੀ। ਹੈਗੀ ਪੱਕੀ ਸੀ? ਪੱਕੀ ਸੀ, ਮਗਰੋਂ ਫਿਰ ਇਹ ਸ਼ਹੀਦ ਕੀਤੀ ਹੈ, ਸ਼ਹੀਦ ਕਰਕੇ ਦੁਬਾਰਾ ਫੇਰ ਬਣਾਈ ਹੈ। ਉਹ ਤਾਂ ਫਿਰ ਵਕਤ ਦੇ ਨਾਲ ਨਾਲ ਬਾਬਾ ਜੀ ਉਹ। ਹਾਂ ਹਾਂ। ਸਹੀ। ਅੱਛਾ ਬਾਬਾ ਜੀ, ਲਾਲਿਆਂ ਨੇ ਆਪਦੀ ਵੀ ਕੋਈ ਬਣਾਈ ਸੀ ਜਗ੍ਹਾ ਇਬਾਦਤ ਬੁਦਤ ਕਰਨ? ਨਹੀਂ, ਉਹਨਾਂ ਦੀ ਇਬਾਦਤ ਵਾਲੀ ਜਗ੍ਹਾ ਕੋਈ ਨਹੀਂ ਸੀ, ਅੱਛਾ ਉਹਨਾਂ ਨਹੀਂ ਸੀ ਬਣਾਈ ਹੋਈ। ਠੀਕ। ਸਹੀ। ਤੇ ਬਾਬਾ ਜੀ, ਇਹਨਾਂ ਦਾ ਇੱਕ ਹੀ ਪਿੰਡ ਸੀ ਕਿ ਕੋਈ ਹੋਰ ਵੀ ਪਿੰਡ ਹੈਗਾ ਸੀ? ਇਹਦੇ ਸੀਗਾ ਭਗਵਾਨਾ ਸੀਗਾ ਅੱਗੇ ਨਹਿਰ ਤੇ। ਭਗਵਾਨਾ। ਹਾਂ, 2 ਪਿੰਡ ਸੀ ਇਹਨਾਂ ਦੇ। ਠੀਕ। ਉਧਰ ਜਾ ਕੇ ਬਤੇ ਧੱਕੇ ਖਾਦੇ ਹੋਣੇ ਆ। ਉੱਥੇ ਤੇ ਬਾਬਾ ਜੀ ਸਾਰੇ ਤੁਹਾਨੂੰ ਪਤਾ ਵੰਡ ਨੇ ਰੋਲ ਦਿੱਤੇ। ਇੰਨਾ ਰਕਬਾ ਨਾ ਕਿੱਥੋਂ ਦੇ ਸਕਦਾ ਸੀ ਇਹਨਾਂ ਨੂੰ? ਬਿਲਕੁਲ, ਕੋਈ ਵੀ ਨਹੀਂ, ਬਿਲਕੁਲ ਇਸ ਇਹਨਾਂ ਤਰ੍ਹਾਂ। ਨੂੰ ਇੰਨਾ ਰਕਬਾ ਨਹੀਂ ਸੀ ਉਹ ਦੇ ਸਕਦੀ ਇੰਡੀਆ। ਹਾਂਜੀ। ਅੱਛਾ, ਇਹਨਾਂ ਦਾ ਰਕਬਾ ਕਾਫੀ ਸੀ। ਅੱਛਾ, ਇਹਨੇ ਤੇ ਕਹਿੰਦੇ ਦੱਸਦੇ ਸੀਗੇ ਵੀ ਇਹ ਬੰਦੇ ਇਹਦੇ ਲੋਕਲ ਪਿੱਛੋਂ ਪਾਣੀ ਲਿਆਉਂਦੇ ਸੀ ਨਾ, ਛਡਾ ਕੇ ਛਮਾਈ ਪਾਣੀ ਹੈ ਹਾਂਜੀ। 6 ਮਹੀਨਿਆਂ ਦਾ, ਕਿਉਂ ਪਾਣੀ ਜੀ ਥੱਲੇ ਦਾ ਮਿੱਠਾ ਵਾ। ਅੱਛਾ। ਅੱਛਾ, ਤੇ ਉਹ ਪਾਣੀ ਲਿਆਉਂਦੇ ਸੀ ਨਾ ਛਡਾ ਕੇ ਪਿੱਛੋਂ, ਸਭ ਮੋਗੇ ਬੰਦ ਕਰਕੇ ਪਾਣੀ ਆਪਦਾ ਲੈ ਆਉਂਦੇ ਸੀ। ਠੀਕ। ਕਿਸੇ ਦੀ ਜ਼ਰੂਰਤ ਨਹੀਂ ਸੀ ਪਈ ਹੁੰਦੀ ਵੀ ਉਹਨਾਂ ਦਾ ਪਾਣੀ ਛੱਡ ਲਈਏ ਅਸੀਂ। ਸਹੀ ਸਹੀ। ਹਾਂ, ਸਿਆਲ ਨੂੰ। ਤੇ ਬਾਬਾ ਜੀ, ਇੱਥੇ ਦੀ ਕੋਈ ਜਗੀਰਦਾਰ ਦਾ ਕਿਸੇ ਦਾ ਨਾਮ ਸੁਣਨ ਚ ਆਇਆ? ਹਰੀਚੰਦ ਤੋਂ ਇਲਾਵਾ ਕਿਸੇ ਦਾ ਨਾਮ ਕਦੀ ਕਿਸੇ ਨੇ ਲਿਆ ਕਿ ਲਾਲੇ ਹੀ ਕਹਿੰਦੇ ਹੋਣੇ ਨੇ ਇੱਥੇ? ਕਿਵੇਂ? ਪਿੰਡ ਨੂੰ ਤਾਂ ਲਾਲੇ ਹੀ ਕਹਿੰਦੇ ਆ ਜੀ, ਅੱਛਾ। ਲਾਲਿਆਂ ਦਾ ਪਿੰਡ ਆ। ਸਹੀ ਸਹੀ। ਨਹੀਂ, ਮੈਂ ਕਿਹਾ ਜਿਹੜੇ ਇੱਥੇ ਪੁਰਾਣੇ ਲੋਕਲ ਬੰਦੇ ਹੁੰਦੇ ਸੀ, ਕਦੀ ਕਿਸੇ ਨੇ ਨਾਮ ਲਿਆ? ਨਾ ਨਾ, ਕੋਈ ਨਹੀਂ, ਉਮਰ ਖੱਪ ਗਏ ਸਾਰੇ ਪੁਰਾਣੇ। ਹਾਂ, ਟਾਈਮ ਬੜਾ ਲੰਘ ਗਿਆ ਨਾ ਬਾਬਾ ਜੀ, 80 ਸਾਲ ਤਾਂ ਬਣਨ ਨੂੰ ਹੋਣ ਵਾਲੇ ਹੋ ਗਏ। ਹਾਂ, ਤੇ ਬੰਦੇ ਗਏ ਮਾਰ ਖੱਪ। ਉਹ ਉਦੋਂ ਫਿਰ 15-20 ਸਾਲ, 100 95 ਸਾਲ ਫਿਰ ਉਮਰ ਦੇ। ਹਾਂ। ਅੱਛਾ ਬਾਬਾ ਜੀ, ਅੱਜ ਵੀ ਮਤਲਬ ਪਿੰਡ 'ਚ ਕੋਈ ਪੁਰਾਣੀ ਨਿਸ਼ਾਨੀ? ਇੱਕ ਤਾਂ ਚਲੋ ਮਸਜਿਦ ਹੈਗੀ ਹੈ ਨਾ ਜੀ ਆਪਣੀ, ਹਾਂ, ਇਹ ਤਾਂ ਦੁਬਾਰਾ ਉੱਥੇ ਬਣੀ ਲੇਕਿਨ ਹੈ ਜਗ੍ਹਾ ਉਹੀ ਹੈ। ਉਹੋ ਹੀ ਜਗ੍ਹਾ। ਉਸ ਤਰ੍ਹਾਂ ਕੋਈ ਹੋਰ ਨਿਸ਼ਾਨੀ ਵੇਖਣ ਨੂੰ ਲੱਭਦੀ ਆਪਣੇ ਪਿੰਡ 'ਚ? ਨਹੀਂ, ਹੋਰ ਕੋਈ ਨਹੀਂ ਲੱਭਣੀ ਨਿਸ਼ਾਨੀ, ਉਹ ਤਾਂ ਬਸ ਮਕਾਨ ਆ, ਰੈਸ਼। ਸਹੀ। ਕਿਤੇ ਕੋਈ ਡੇਰੇ ਦੀ ਜਾਂ ਕਿਤੇ ਕੋਈ ਚੀਜ਼ ਦੀ? ਨਹੀਂ, ਡੇਰਾ ਡੂਰਾ ਕੋਈ ਨਹੀਂ ਹੋਣਾ ਇੱਥੇ। ਸਹੀ। ਅੱਛਾ ਠੀਕ। ਤੇ ਇਹ ਲਾਲਿਆਂ ਦਾ ਡੇਰਾ ਪਿੰਡ ਦੇ ਵਿੱਚ ਹੀ ਹੁੰਦਾ ਸੀ ਬਾਬਾ ਜੀ? ਹਾਂ, ਵਿੱਚ ਹੀ ਆ, ਥੋੜਾ ਜਿਹਾ ਅੱਗੇ ਜਾਈਏ ਨਾ ਚੌਂਕ ਤੋਂ, ਹਾਂਜੀ। ਉੱਥੇ ਕਰਕੇ ਉਹਨਾਂ ਦਾ ਡੇਰਾ ਹੁੰਦਾ ਸੀ। ਅੱਛਾ। ਵੱਡਾ ਸਾਰਾ ਗੇਟ ਲਾਇਆ ਸੀ ਤੇ ਡੇਰਾ ਬਣਾਇਆ ਸੀ ਉਹਨਾਂ ਦਾ। ਉਹਨਾਂ ਦਾ ਡੇਰਾ ਖੱਤਰੀਆਂ ਨੂੰ ਤਾਂ ਵਾਰਾ ਖਾਣਾ ਸੀ, ਕਿਉਂ ਆਏ ਗਏ ਉਹਨਾਂ ਦੇ ਕੋਲ। ਹਾਂਜੀ, ਜ਼ਾਰੀ ਗੱਲ ਹੈ। ਫਿਰ ਉਹ ਜਗੀਰਦਾਰੀ ਸ਼ਾਇਦ ਡੇਰਾਦਾਰੀ ਵਾਲਾ ਹਿਸਾਬ ਹੈ, ਲੋਕਾਂ ਦੇ ਮਸਲੇ ਮਸਾਇਲ ਤੇ ਸਾਰੇ ਮਾਮਲੇ। ਤੇ ਇਹ ਹੈ ਪਿੰਡ ਦੀ ਉਹ ਪਹਿਲੀ ਮਸਜਿਦ। ਜਦੋਂ ਵੰਡ ਤੋਂ ਪਹਿਲੇ ਲਾਲੇ ਤਾਂ ਮੁਸਲਮਾਨ ਇਸ ਪਿੰਡ ਵਿੱਚ ਵਸਦੇ ਸੀ ਤੇ ਇਹ ਮਸਜਿਦ ਬਣਾਈ ਗਈ ਸੀ। ਇਹ ਉਸ ਟਾਈਮ ਤੇ ਵੀ ਪੱਕੀ ਹੀ ਬਣਾਈ ਗਈ ਸੀ, ਬਾਅਦ ਚੋਂ ਫਿਰ ਲੋਕਾਂ ਨੇ ਇਹਨੂੰ ਸ਼ਹੀਦ ਕਰਕੇ ਤੇ ਦੁਬਾਰਾ ਤਮੀਰ ਕੀਤਾ। ਇਹ ਹੈ ਇਸ ਪਿੰਡ ਦਾ ਸਕੂਲ, ਗਵਰਨਮੈਂਟ ਮਾਡਲ ਪ੍ਰਾਇਮਰੀ ਸਕੂਲ ਕਿਰਾ ਹਰੀਚੰਦ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਪਿੰਡ ਵਿੱਚ ਕੋਈ ਸਕੂਲ ਨਹੀਂ ਹੋਇਆ ਕਰਦਾ ਸੀ ਤੇ ਹੁਣ ਇਸ ਪਿੰਡ ਵਿੱਚ 2 ਸਕੂਲ ਨੇ, ਇੱਕ ਗਵਰਨਮੈਂਟ ਸਕੂਲ ਹੈ ਤੇ ਇੱਕ ਪ੍ਰਾਈਵੇਟ ਸਕੂਲ ਹੈ।
ਪਿੰਡ ਵਿੱਚ ਪੁਰਾਣੀ ਘਰ ਜਾਂ ਕਿਸੇ ਦਰਵਾਜ਼ੇ ਦੀ ਨਿਸ਼ਾਨੀ ਨਹੀਂ ਮਿਲੀ, ਲੇਕਿਨ ਇੱਕ ਇਹ ਦੀਵਾਰ ਸਾਨੂੰ ਮਿਲੀ ਹੈ ਜਿਹੜੀ ਕਿ ਪੁਰਾਣੀ ਹੀ ਇੱਟ ਦੀ ਬਣੀ ਹੈ। ਇੱਥੋਂ ਤੁਸੀਂ ਦੇਖੋਗੇ ਇਹ ਕਿਸੇ ਦਾ ਘਰ ਹੈ, ਲੇਕਿਨ ਇਹਦੀ ਇਹ ਦੋ ਦੀਵਾਰਾਂ ਜਿਹੜੀਆਂ ਨੇ ਇਹ ਪੁਰਾਣੀ ਇੱਟ ਦੀਆਂ ਸਾਨੂੰ ਬਣੀਆਂ ਨਜ਼ਰ ਆਉਂਦੀਆਂ ਨੇ। ਵੰਡ ਤੋਂ ਬਾਅਦ ਪਿੰਡ ਦਾ ਇਹ ਪਹਿਲਾ ਸਕੂਲ ਬਣਾਇਆ ਗਿਆ ਸੀ ਜਿਹੜਾ ਕਿ ਕਿਸੇ ਕਾਰਨ ਨਹੀਂ ਚੱਲ ਸਕਿਆ, ਤੇ ਇਸੇ ਹੀ ਸਕੂਲ ਦੇ ਅੰਦਰ ਸਾਨੂੰ ਇੱਕ ਪੁਰਾਣੇ ਦਰਖਤ ਦੀ ਨਿਸ਼ਾਨੀ ਮਿਲਦੀ ਹੈ ਜੋ ਕਿ ਵੰਡ ਤੋਂ ਪਹਿਲਾਂ ਪਿੰਡ ਦਾ ਦਰਖਤ ਹੁੰਦਾ ਸੀ, ਲੇਕਿਨ ਇਹ ਸਕੂਲ ਦੇ ਵਿੱਚ ਆ ਗਿਆ ਸੀ। ਅੱਛਾ ਬਾਬਾ ਜੀ, ਜਦੋਂ ਮਤਲਬ ਐਲਾਨ ਹੋਇਆ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ, ਕੁਝ ਸੁਣਨ ਚ ਆਇਆ ਤੁਹਾਡੇ ਕਿ ਇੱਥੇ ਕੋਈ ਲੜਾਈ ਝਗੜਾ ਹੋਇਆ ਹੋਵੇ ਉਸ ਵੇਲੇ? ਨਹੀਂ, ਉਸ ਵੇਲੇ ਕੋਈ ਨਹੀਂ ਹੋਇਆ, ਇੱਥੇ ਨਹੀਂ ਹੋਇਆ ਝਗੜਾ। ਠੀਕ ਸੀ, ਸਹੀ। ਵੀ ਪਿੰਡ ਚੋਂ ਚਲ ਗਏ ਹੋ ਵੀ ਉਹਨਾਂ ਦੇ ਰਾਖ ਸੀ, ਉਹਨਾਂ ਨੇ ਕੀ ਉਹ ਰਾਗ ਪੇਸ਼ਾ ਸੀ, ਉਹਨਾਂ ਨੇ ਤਾਂ ਪੀਰਾਂ ਤਰ੍ਹਾਂ ਤੋਰੇ ਹੋ। ਅੱਛਾ ਅੱਛਾ, ਕਿਉਂ ਚੰਗੇ ਰਹੇ ਸੀ ਉਹ ਲਾਲੇ ਖਤਰੀ ਉਹਨਾਂ ਨਾਲ, ਅੱਛਾ, ਉਹਨਾਂ ਤਾਂ ਭਾਈ ਪੀਰਾਂ ਤਰ੍ਹਾਂ ਤੋਰੇ। ਸਹੀ ਵੀਰ, ਆਪਦੇ ਵੱਡਿਆਂ ਤਰ੍ਹਾਂ ਨਾਲ ਮਿਲ ਕੇ ਤੋਰੇ। ਹਾਂ ਜਾਓ ਜੀ, ਨਾਲੇ ਤਗੜੇ ਸਮਝਦਾਰ ਸੀ, ਨਿਕਲ ਗਏ ਉਸ ਵੇਲੇ। ਸਮਾਨ ਸਮੂਨ ਤੁਸੀਂ ਲੈ ਗਏ ਸੀ ਬਾਬਾ ਜੀ? ਸਮਾਨ ਇੱਕ ਦੋ ਘਰ ਸੀਗੇ ਇੱਥੇ, ਦੋ ਤਿੰਨ ਘਰ ਅੱਛਾ ਖਤਰੀਆਂ ਦੇ, ਉਹ ਸਮਾਨ ਆਪਦਾ ਲੈ ਗਿਆ ਸੀ। ਠੀਕ। ਅੱਛਾ ਅੱਛਾ ਬਾਬਾ ਜੀ, ਮਾਜਰ ਫਿਰ ਇੱਥੋਂ ਇੱਕੋ ਜਗ੍ਹਾ ਤੋਂ ਆ ਕੇ ਇੱਥੇ ਬੈਠੇ ਕਿ ਲਹਿਦਾ ਲਹਿਦਾ ਜਗ੍ਹਾ ਨਹੀਂ ਨਹੀਂ, ਕੋਈ ਕਿਤੋਂ ਦਾ ਕੋਈ ਕਿਤੋਂ ਦਾ, ਵੀ ਰੋਲ ਖੁੱਲ ਗਏ ਸਾਰੇ, ਕੋਈ ਕਿਤੋਂ ਕੋਈ ਛਿੱਟਾ ਆ ਗਿਆ ਜੀ। ਅੱਛਾ ਅੱਛਾ, ਛਿੱਟਾ ਆ ਗਿਆ। ਤੇ ਇੱਕ ਪਿੰਡ ਵੇਖਣ ਆਇਆ ਬਾਬਾ ਜੀ ਕਦੀ ਵੰਡ ਤੋਂ ਬਾਅਦ? ਕੋਈ ਲਾਲਾ ਇੱਧਰ ਪਿੰਡ ਵੇਖਣ ਆਇਆ? ਨਾ, ਕੋਈ ਨਹੀਂ ਆਇਆ, ਕੋਈ ਵੀ ਨਹੀਂ ਆਇਆ। ਉਹ ਸਿੱਖ ਆਏ ਆ ਘੁੰਮਣ ਸ਼ਾਮ, ਅੱਛਾ, ਉੱਥੇ ਆਏ ਉਹ ਰਹਿ ਕੋਈ 10-15 ਦਿਨ 20 ਦਿਨ ਉੱਥੇ। ਠੀਕ, ਇੱਥੇ ਕੋਈ ਨਹੀਂ? ਨਹੀਂ ਨਹੀਂ, ਇੱਥੇ ਕੋਈ ਨਹੀਂ ਆਇਆ। ਸਹੀ ਸਹੀ। ਬਾਬਾ ਜੀ ਟਾਈਮ ਦਾ ਦੱਸੋ, ਵਕਤ ਚੰਗੇ ਹੁੰਦੇ ਆ, ਇਹ ਰਲ ਮਿਲ ਕੇ ਵਸਦੇ ਆਏ ਨੇ। ਉਹ ਵਕਤ ਚੰਗਾ ਸੀ ਪੁੱਤਰ। ਅੱਛਾ ਸਹੀ। ਹੁਣ ਤਾਂ ਆਪਦੇ ਨੂੰ ਆਪਦਾ ਖਾਂਦਾ। ਬਿਲਕੁਲ, ਹੁਣ ਤੇ ਬਾਬਾ ਜੀ ਹਾਲਾਤ ਜਿਵੇਂ ਜਿਵੇਂ ਵਕਤ ਗੁਜ਼ਰ ਰਿਹਾ ਹਾਲਾਤ ਖਰਾਬ ਹੀ ਹੋ ਰਹੇ ਨੇ। ਤੇ ਅਗਰ ਉਹ ਪਿਛਲਾ ਉਹ ਟਾਈਮ ਵੇਖੋ ਕਿ ਜਦੋਂ ਸਾਰੇ ਰਲ ਕੇ ਰਹਿੰਦੇ ਸੀ, ਇਹਦੇ ਨਾਲੋਂ ਅੱਛਾ ਟਾਈਮ ਹੀ ਸੀ, ਇੱਕ ਦੂਸਰੇ ਦਾ ਅਹਿਸਾਸ ਕਰਨਾ। ਤੇ ਇਹ ਬਾਬਾ ਜੀ ਇਸ ਪਿੰਡ ਨੂੰ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਨਾਲ? ਕਿਲੇ ਹਰੀ ਚੰਦ ਨੂੰ ਇਹ ਬਾਰੀਪੁਰ ਵੀ ਲੱਗਦਾ, ਅੱਛਾ, ਖੈਰਪੁਰ ਵੀ ਲੱਗਦਾ, ਠੀਕ, ਮਿਰਜ਼ਾਪੁਰ ਵੀ ਲੱਗਦਾ, ਸਹੀ, ਅਮਦੀ ਮੋਤੀ ਵੀ ਲੱਗਦੀ। ਇਹ ਦੁਆਲੇ ਦੁਆਲੇ। ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀਪਾਲਪੁਰ ਦਾ ਪਿੰਡ ਕਿਲਾ ਹਰੀ ਚੰਦ। ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰੱਖਾ।